व्यूअर्स वेलकम बैक इन अवर शो। डॉक्टर साहब हुण असीं शुरू करदे अपने सवाल जवाब जी। साडा पहला सवाल है, पाकिस्तान ਦੀਆਂ असैम्बली चोणां विच नवाज शरीफ दी पार्टी नूं भारी जित प्राप्त हुई है। नवाज शरीफ ने अपने सौं चुक समागम विच शामिल होने लई भारत के प्रधानमंत्री नूं सद्दा दिता है। डॉक्टर साहब तुहाडे की व्यूज़ हैं? देखो, अर्श तो फर्श ते फर्श तो अर्श जी 1999 ਦੇ ਵਿੱਚ ਅਕਤੂਬਰ ਮਹੀਨੇ ਜਦੋਂ ਕਿ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ जी ਫੌਜੀ ਮੁਖੀ ਪਰਵੇਜ਼ ਮੁਸ਼ਰਫ ਸੀ, ਉਹਨੇ ਕੂ ਕੀਤਾ, ਨਵਾਜ਼ ਸ਼ਰੀਫ ਨੂੰ ਕੈਦ ਕੀਤਾ, ਅਟਕਦੇ ਕਿਲੇ 'ਚ ਰੱਖਿਆ, ਫਾਂਸੀ ਦੇਣ ਦਾ ਬਣਾ ਲਿਆ ਸੀ ਸਾਰਾ ਸਮਾਨ। जी ਤੇ ਪ੍ਰੈਜ਼ੀਡੈਂਟ ਕਲਿੰਟਨ ਨੇ ਕਲਿੰਟਨ ਨੇ ਆਪਣੀ ਕਿਤਾਬ 'ਚ ਵੀ ਇਹ ਗੱਲ ਲਿਖੀ ਹੈ, ਉਹਨੇ ਇੰਟਰਵੀਨ ਕੀਤਾ ਕਿ ਵੀ ਨਹੀਂ, ਇਹਨੂੰ ਮਾਰਨਾ ਨਹੀਂ ਹੈ, ਇਹਨਾਂ ਨੂੰ ਭੇਜੋ ਸੇਫ। जी ਸਾਰੇ ਪਰਿਵਾਰ, ਭਰਾ ਭਰਜਾਈਆਂ, ਮੁੰਡੇ ਕੁੜੀਆਂ ਸਾਰੇ ਹੀ 8-9 ਸਾਲ ਸਾਊਦੀ ਅਰੇਬੀਆ ਦੇ ਵਿੱਚ ਜਲਾਵਤਨੀ ਦੇ ਵਿੱਚ ਰਹੇ, ਫਿਰ ਵਾਪਸ ਗਏ। ਹੁਣ ਚੋਣਾਂ ਜਿਹੜੀਆਂ ਪਾਕਿਸਤਾਨ 'ਚ ਹੋਈਆਂ, ਨਵਾਜ਼ ਸ਼ਰੀਫ ਦੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਕੇ ਉਸ ਪੋਜੀਸ਼ਨ 'ਚ ਹੈ ਕਿ ਜਿਹਦੇ 'ਚ ਉਹਨੇ ਪ੍ਰਧਾਨ ਮੰਤਰੀ ਬਣਨੇ जी ਔਰ ਉਹਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਪੰਜਾਬ ਦਾ ਮੁੱਖ ਮੰਤਰੀ ਬਣਨੇ। जी ਤੇ ਜਿਹੜਾ 1999 ਦੇ ਵਿੱਚ ਪਰਵੇਜ਼ ਮੁਸ਼ਰਫ ਕੂ ਕਰਕੇ ਇਹਨੂੰ ਫਾਂਸੀ ਦੇਣਾ ਚਾਹੁੰਦਾ ਸੀ, ਅੱਜ ਉਹ ਆਪਣੀ ਕੋਠੀ ਦੇ ਵਿੱਚ ਕੈਦ ਹੈ, ਕਤਲ ਦੇ ਮੁਕੱਦਮੇ ਚੱਲ ਰਹੇ ਨੇ जी ਭੁਗਤੀ ਦੇ। ਸੋ ਪਹਿਲੀ ਗੱਲ ਤਾਂ ਪਾਕਿਸਤਾਨ ਦੇ ਵਿੱਚ ਇੱਕ ਤਬਦੀਲੀ ਹੈ। ਅਸੀਂ ਲੋਕਾਂ ਦਾ ਜੋ ਵੀ ਵਰਡਿਕਟ ਹੈ, ਮੈਂ ਜਿਵੇਂ ਅੱਗੇ ਵੀ ਕਿਹਾ ਵੀ ਸਾਡੀ ਕੋਈ ਇੰਟੈਂਟ ਨਹੀਂ ਹੁੰਦੀ ਕਿ ਵੀ ਅਸੀਂ ਇੰਟਰਫੀਅਰ ਕਰੀਏ जी ਕਿ ਉਹ ਕੀ ਚਾਹੁੰਦੇ ਨੇ, ਉਹ ਫੌਜੀ ਤੰਤਰ ਚਾਹੁੰਦੇ ਨੇ, ਉਹ ਲੋਕਤੰਤਰ ਚਾਹੁੰਦੇ ਨੇ, ਕੋਈ ਹੋਰ ਤੰਤਰ, ਇਹ ਲੋਕਾਂ ਦਾ ਫੈਸਲਾ ਹੈ। जी ਸੋ ਜੇ ਲੋਕਾਂ ਦਾ ਫਤਵਾ ਹੈ, ਉਹਨਾਂ ਨੇ 5 ਸਾਲ ਪਹਿਲੀ ਸਰਕਾਰ ਜਿਹੜੀ ਕਿ ਫੁੱਲੀ ਕਰਪਟ ਹੋ ਕੇ ਗਈ, ਡਿਸਗ੍ਰੇਸ ਹੋਈ, ਇਸ ਲਈ जी ਉਹ ਬਿਲਕੁਲ ਹੀ ਤੀਸਰੇ ਨੰਬਰ ਤੇ ਚਲੀ ਗਈ। ਜਿਹੜੀ ਦੂਸਰੀ ਪਾਰਟੀ ਆਈ ਹੈ ਇਮਰਾਨ ਖਾਨ जी ਦੀ ਪਾਰਟੀ ਤਹਿਰੀਕ ਇਨਸਾਫ, ਤੇ ਨਵਾਜ਼ ਸ਼ਰੀਫ ਨੇ ਸਹੁੰ ਚੁੱਕ ਸਮਾਗਮ ਲਈ ਵੀ ਮਨਮੋਹਨ ਸਿੰਘ ਨੂੰ ਸੱਦਿਆ ਹੈ, ਮਨਮੋਹਨ ਸਿੰਘ ਨੇ ਵੀ ਵਧਾਈ ਦਿੱਤੀ ਹੈ। ਅਸੀਂ ਤਾਂ ਸਿੱਖ ਨੁਕਤਾ ਨਿਗਾਹ ਤੋਂ ਇਹ ਦੇਖਾਂਗੇ ਕਿ ਕਿਵੇਂ ਜਿਹੜੀ ਨਵੀਂ ਸਰਕਾਰ ਪਾਕਿਸਤਾਨ ਦੀ ਹੈ, ਉਹਨਾਂ ਦੀਆਂ ਨੀਤੀਆਂ ਕਸ਼ਮੀਰ ਪ੍ਰਤੀ जी ਔਰ ਸਿੱਖਾਂ ਪ੍ਰਤੀ, ਹਾਲਾਂਕਿ ਨਵਾਜ਼ ਸ਼ਰੀਫ ਨੂੰ ਕ੍ਰੈਡਿਟ ਜਾਂਦਾ ਹੈ ਕਿ 1998 ਦੇ ਵਿੱਚ ਉਹਦੇ ਪ੍ਰਾਈਮ ਮਿਨਿਸਟਰ ਹੁੰਦਿਆਂ ਹੀ ਔਰ ਉਹਦਾ ਭਰਾ ਚੀਫ ਮਿਨਿਸਟਰ ਸੀ ਕਿ ਪਾਕਿਸਤਾਨ ਦੇ ਵਿੱਚ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, जी ਇਹਨਾਂ ਦਾ ਆਪਣਾ ਪਿੰਡ ਉਮਰਾਂ ਜੱਟੀ ਤਰਨਤਾਰਨ ਦੇ ਨੇੜੇ ਹੈ, ਉੱਥੇ ਵੀ ਅਖੰਡ ਪਾਠ ਔਰ ਸੈਲੀਬ੍ਰੇਸ਼ਨ ਦਾ ਮਾਹੌਲ ਹੈ। जी ਸੋ ਆਉਣ ਵਾਲੇ ਸਮੇਂ 'ਚ ਇਹ ਕਿਵੇਂ ਸਰਕਾਰਾਂ ਡੀਲ ਕਰਦੀਆਂ ਨੇ, ਪਰ ਇੱਕ ਗੱਲ ਇਹਨਾਂ ਨੂੰ ਇਹ ਯਾਦ ਰੱਖ ਲੈਣੀ ਚਾਹੀਦੀ ਔਰ ਇਹ ਅਕੱਟ ਸੱਚਾਈ ਹੈ ਕਿ ਸਿੱਖ ਤੀਸਰੀ ਧਿਰ ਨੇ जी ਔਰ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਕਦੇ ਲਾਸਟਿੰਗ ਪੀਸ ਨਹੀਂ ਹੋ ਸਕਦੀ। ਜ਼ਬਾਨੀ ਕਲਾਮੀ ਜੋ ਮਰਜ਼ੀ ਕਹੀ ਜਾਣ, जी ਜਦੋਂ ਤੱਕ ਇਹ ਤੀਸਰੀ ਧਿਰ ਸਿੱਖ ਜਿਹੜੇ ਨੇ ਇੱਕ ਐਜ਼ ਏ ਬਫਰ ਇਹਨਾਂ ਦੋਨਾਂ ਦੇ ਵਿਚਾਲੇ ਨਹੀਂ ਬਹਿੰਦੇ। जी ਔਰ ਇਹ ਚੰਗਾ ਹੋਏਗਾ ਵੀ ਗੱਲਬਾਤ ਕਰਕੇ ਸਿੱਖਾਂ ਨੂੰ ਸੱਦ ਲੈਣ, ਤੁਹਾਨੂੰ ਕਹਿਣ ਜੀ ਅਸੀਂ ਦੁਸ਼ਮਣੀ ਨਹੀਂ ਛੱਡਣੀ, ਸਾਡੇ 'ਚੋਂ ਹਾਕਮੀ ਨਹੀਂ ਨਿਕਲਣੀ, ਤੁਹਾਡੇ 'ਚੋਂ ਗੁਲਾਮੀ ਨਹੀਂ ਨਿਕਲਣੀ, ਚਲੋ ਖਾਲਿਸਤਾਨ ਬਣਾਓ, ਦੋਨੋਂ ਧਿਰਾਂ ਸਪੋਰਟ ਕਰਨ ਔਰ ਆਪਣੇ ਦੋਨੋਂ ਆਰਾਮ 'ਚ ਰਹੋ, ਜਮਨਾ ਪਾਰ ਰਹਿਣ ਜਾ ਕੇ, ਉਹ ਵਾਘਾ ਪਾਰ ਹੈ ਹੀ ਨੇ। ਇਹ ਅਲਟੀਮੇਟਲੀ ਹੱਲ ਹੈ, ਬਾਕੀ ਇਹ ਡਰਾਮੇਬਾਜ਼ੀਆਂ ਨੇ। जी डॉक्टर साहब साडा अगला सवाल है, पनियारे वाले साध ਅਤੇ ਉਸ ਦੇ 7 ਹੋਰ ਸਾਥੀਆਂ ਨੂੰ 3 ਸਾਲ ਦੀ ਸਜ਼ਾ ਹੋ ਗਈ ਹੈ। ਹਾਂ ਡਾਕਟਰ ਸਾਹਿਬ ਤੁਹਾਡਾ ਕੀ ਵਿਜ਼ਨ ਹੈ? ਦੇਖੋ, 17 ਸਤੰਬਰ 2001 ਨੂੰ ਪਿੰਡ ਰਤਨਗੜ੍ਹ ਚੋਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਮਾਨ ਬੀੜ ਨੂੰ ਇਹਨੇ ਭਨਿਆਰੇ ਔਰ ਇਹਦੇ ਚੇਲਿਆਂ ਨੇ ਚੁੱਕਿਆ ਜੀ ਔਰ ਪਿੰਡ ਰਸੂਲਪੁਰ ਦੇ ਬੱਸ ਅੱਡੇ ਦੇ ਉੱਤੇ ਉਹਨਾਂ ਪੱਤਰਿਆਂ ਨੂੰ ਬੇਅਦਬ ਕਰਕੇ ਅਗਨ ਭੇਟ ਕੀਤਾ। 12 ਸਾਲ ਅੰਬਾਲੇ ਦੇ ਵਿੱਚ ਕੇਸ ਲੈ ਗਏ ਕਿ ਜਿੱਥੇ ਸਾਨੂੰ ਇਨਸਾਫ ਨਹੀਂ ਮਿਲਣਾ ਚੱਲਿਆ। ਜੀ 22 ਗਵਾਹ ਵੀ ਮੌਕੇ ਦੇ ਜਿਹੜੇ ਕਿ ਉਸ ਧਿਰ ਨੇ ਭੁਗਤਾਇਆ, ਕੋਈ ਮਰ ਗਏ, ਕੋਈ ਮੁੱਕਰ ਗਏ। ਜੀ ਹੁਣ 12 ਸਾਲ ਬਾਅਦ ਇੰਨੇ ਵੱਡੇ ਅਪਮਾਨ ਦੇ ਲਈ ਜਿਹੜੀ ਸਜ਼ਾ ਸੁਣਾ ਰਹੀ ਹੈ ਅਦਾਲਤ, ਉਹ ਹੈ ਜੀ 3 ਸਾਲ ਦੀ ਕੈਦ ਦੀ ਸਜ਼ਾ ਸੱਤਾਂ ਨੂੰ, ਔਰ ਉਹ ਵੀ ਮੌਕੇ ਤੇ ਜ਼ਮਾਨਤ ਕਰਤੀ। ਜ਼ਮਾਨਤ ਵੀ 40,000 ਰੁਪਏ ਦੇ ਉੱਤੇ ਰਿਹਾ। ਔਰ ਇਹ ਵੀ ਜਿਹੜੀ 3 ਸਾਲ ਹੈ, ਇਹ ਉੱਪਰਲੇ ਕੋਰਟ ਹਾਈ ਕੋਰਟ 'ਚ ਜਾ ਕੇ ਟੁੱਟ ਜਾਣੀ ਹੈ। ਸੋ ਇਹ ਜਸਟਿਸ ਹੈ। ਜੀ ਦੂਜੇ ਪਾਸੇ ਝੂਠੇ ਕੇਸ ਫਰੇਮ ਕਰਕੇ ਸਿੱਖਾਂ ਨੂੰ ਫਾਹੇ ਲਾਈ ਜਾਓ, ਮੌਤ ਦੀ ਸਜ਼ਾ ਦਿਓ। ਸੋ ਇਹ ਆਪਣੇ ਆਪ 'ਚ ਇੱਕ ਹੋਰ ਸਬੂਤ ਹੈ ਕਿ ਪਹਿਲਾਂ ਕੇਸ ਟ੍ਰਾਂਸਫਰ ਕਰਾਉਂਦੇ ਨੇ ਔਰ 12 ਸਾਲ ਕਿੰਨੀ ਐਨਰਜੀ। ਔਰ ਮੈਂ ਸਮਝਦਾ ਵੀ ਜਿਹੜੇ ਸਿੱਖ ਵਕੀਲ ਜਿਨ੍ਹਾਂ ਨੇ ਇਸ ਕੇਸ ਨੂੰ ਲੜਿਆ, ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਬਰਜਿੰਦਰ ਸਿੰਘ ਸੋਢੀ, ਐਡਵੋਕੇਟ ਨਵਨੀਤ ਠਾਕਰ ਔਰ ਗੁਰਸ਼ੇਰ ਸਿੰਘ, ਉਹਨਾਂ ਦੀ ਲਗਨ ਹੈ ਕਿ ਉਹ 12 ਸਾਲ ਲੱਗੇ ਰਹਿਣ। ਨਹੀਂ ਤਾਂ ਉਹੀ ਇਸ ਪੀਰੀਅਡ 'ਚ ਕਈ ਮੁੱਕਰ ਗਏ, ਕਈ ਮਰ ਗਏ। ਜੀ ਲੇਕਿਨ ਇਹ ਜਿਹੜੀ ਹੈ ਮੌਕਰੀ ਆਫ ਦਾ ਜਸਟਿਸ ਸਿਸਟਮ ਹੈ ਕਿ ਇੱਕ ਸਬੂਤ ਹੋਣ ਦੇ ਬਾਵਜੂਦ ਇਹਨੂੰ ਕਹਿੰਦੇ ਨੇ ਟੈਪ ਔਨ ਦਾ ਫਿਸਟ, ਜੀ ਕਿ ਇੱਕ ਸਿਰਫ ਮਾੜਾ ਜਿਹਾ ਟੈਪ ਦੇ ਕੇ ਉਹਨਾਂ ਨੂੰ ਜਾ ਲੈਣ ਦਿੱਤਾ। ਜੀ ਡਾਕਟਰ ਸਾਹਿਬ, ਪੰਜਾਬ ਬੀਜੇਪੀ ਦੇ ਪ੍ਰਧਾਨ
ਕਮਲ ਸ਼ਰਮਾ ਨੇ ਮੰਗ ਕੀਤੀ ਹੈ ਕਿ ਸ਼ਹੀਦੀ ਯਾਦਗਾਰ ਦੇ ਵਿੱਚੋਂ ਸਭ ਇਤਰਾਜ਼ਯੋਗ ਚੀਜ਼ਾਂ ਹਟਾਈਆਂ ਜਾਣ। ਡਾਕਟਰ ਸਾਹਿਬ ਇਸ ਇਹ ਕਮਲ ਸ਼ਰਮੇ ਨੇ ਕਿਹਾ ਜੀ ਕਿ ਅਸੀਂ ਟਾਈਮ ਦੇ ਰਹੇ ਹਾਂ ਅਕਾਲੀਆਂ ਨੂੰ, ਰਿਮੂਵ ਕਰੋ। ਉਹਨੇ ਕਿਹਾ ਜੀ ਤੁਸੀਂ ਉੱਥੇ ਕੀ ਮੈਮੋਰੀਅਲ ਬਣਾਇਆ, 33,000 ਇਨੋਸੈਂਟ ਪੰਜਾਬੀ ਬਰੇ ਇਸ ਦੌਰ 'ਚ, ਉਹਨਾਂ ਲਈ ਸ਼ਾਂਤੀ ਦਾ ਮੈਮੋਰੀਅਲ ਬਣਾਓ। ਸੋ ਹਿੰਦੂਤਵ ਵੀ ਆਪਣੀ ਖੇਡ ਤੇ ਨੇ। ਸਮੱਸਿਆ ਤਾਂ ਇਹ ਹੈ ਵੀ ਸਾਡੀ ਲੀਡਰਸ਼ਿਪ ਬੇਈਮਾਨ ਹੈ, ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਹਿੰਦੂਤਵੀਆਂ ਦੇ ਏਜੰਡੇ ਤੇ ਕੰਮ ਕਰ ਰਹੇ ਨੇ। ਉਹ ਤਾਂ ਆਪਣਾ ਉਹਨਾਂ ਦਾ ਇਹੀ ਏਜੰਡਾ ਹੈ। ਅਡਵਾਨੀ ਨੇ ਇਹੀ ਕਿਹਾ ਸੀ ਵੀ ਅਸੀਂ ਤਾਂ 6 ਮਹੀਨੇ ਪਹਿਲਾਂ ਕਰਵਾਉਣਾ ਚਾਹੁੰਦੇ ਸੀ ਹਮਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਸਵਾਲਾਂ ਦੇ ਜਵਾਬ ਦੱਸੇ ਤੇ ਹੁਣ ਤੁਸੀਂ ਸਾਨੂੰ ਦੱਸੋ ਅੱਜ ਦਾ ਵਿਚਾਰ। ਬੜੀ ਜਲਦੀ ਵਕਤ ਮੁਕਾ ਦਿੰਦੇ ਹੋ। ਹਾਂਜੀ ਸਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਤੇ ਪੌੜੀ, ਸ਼ਲੋਕ ਮਹੱਲਾ 5ਵਾਂ ਥੱਲੇ ਇਹਨਾਂ ਨੂੰ ਚੁਣਿਆ। ਇੱਕ ਪੈਟਰਨ ਵੀ ਹੈ, ਜਿਵੇਂ ਬੇਸ਼ੱਕ ਬਾਬਾ ਫਰੀਦ ਉਹਨਾਂ ਦੀ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਦੇ ਸ਼ਲੋਕ ਨੇ ਔਰ ਸ਼ਬਦ ਵੀ ਨੇ। ਭਾਈ ਮਰਦਾਨਾ ਜੀ ਦੇ ਨਾਂ ਥੱਲੇ 2 ਜਾਂ 3 ਸ਼ਬਦ ਨੇ ਜੀ, ਤੇ ਇਹ ਵੀ ਕਈ ਵਾਰੀ ਚਰਚਾ ਦਾ ਵਿਸ਼ਾ ਰਿਹਾ ਹੈ। ਜਿਹੜੇ ਵਿਦਵਾਨ ਨੇ ਕਿ ਜੀ ਇਹ ਰਚਨਾ ਉਹਨਾਂ ਦੀ ਹੈ, ਭਾਈ ਮਰਦਾਨਾ ਜੀ ਦੀ ਹੈ, ਜਾਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਸ਼ਬਦ ਸੰਬੋਧਨ ਕਰਕੇ ਆਪਣੇ ਸਾਥੀ ਨੂੰ ਟ੍ਰਿਬਿਊਟ ਦਿੱਤੀ ਹੈ ਜੀ। ਪਰ ਇਹਨਾਂ 'ਚ ਇਸੇ ਤਰ੍ਹਾਂ ਕਿਉਂਕਿ ਦੋਨਾਂ ਸ਼ਲੋਕਾਂ ਦੇ ਵਿੱਚ ਪੌੜੀ ਤੋਂ ਪਹਿਲਾਂ ਫਰੀਦਾ ਸ਼ਬਦ ਇਸਤੇਮਾਲ ਹੋਇਆ, ਪਰ ਇੱਕ ਗੱਲ ਸਪਸ਼ਟ ਹੈ ਕਿ ਕਿਉਂਕਿ ਉੱਪਰ ਸ਼ਲੋਕ ਮਹੱਲਾ 5ਵਾਂ ਹੈ, ਸੋ ਇਹ ਰਚਨਾ ਗੁਰੂ ਅਰਜਨ ਸਾਹਿਬ ਦੀ ਹੈ ਜੀ। ਬਟ ਬਾਬਾ ਫਰੀਦ ਜਿਨ੍ਹਾਂ ਦੇ ਸ਼ਲੋਕ ਨੇ, ਸ਼ਬਦ ਨੇ, ਉਹਨਾਂ 'ਚੋਂ ਕਈ ਵਾਰੀ ਜਿਹੜਾ ਕੁਝ ਥਾਟ ਜਿਹੜਾ ਦੂਸਰੇ ਪਾਸੇ ਇੰਸਪਾਇਰਿੰਗ ਵੀ ਹੈ, ਪਰ ਕਈ ਵਾਰ ਕੋਈ ਇਹ ਮੈਸੇਜ ਨਾ ਜਾਏ ਜਿਹਨੂੰ ਕਿ ਅਸੀਂ ਨਿਰਾਸ਼ਾਵਾਦ ਕਹਿੰਦੇ ਹਾਂ, ਸੰਸਾਰ ਤੋਂ ਨਿਰਾਸ਼ ਹੋਣ ਦਾ, ਕਿ ਗੁਰੂ ਸਾਹਿਬਾਨ ਨੇ ਉਹਦੇ 'ਚ ਫਿਰ ਆਪਣੀ ਫਿਲਾਸਫੀ, ਆਪਣਾ ਥਾਟ, ਆਪਣੀ ਵਿਚਾਰਧਾਰਾ ਨਾਲ ਉਸ ਥਾਟ ਨੂੰ ਜਿਹੜਾ ਬਾਬਾ ਫਰੀਦ ਨੇ ਕਿਸੇ ਹੋਰ ਥਾਂ ਦਿੱਤਾ ਉਹਨੂੰ ਸਪਸ਼ਟ ਵੀ ਕੀਤਾ। ਸੋ ਇਹ ਸ਼ਲੋਕ ਮਹੱਲਾ 5ਵਾਂ ਥੱਲੇ ਪਹਿਲਾ ਸ਼ਲੋਕ ਹੈ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਨਰ ਪੀਰ ਨਵਾਜ਼ਿਆ ਤਿਨਾ ਆਂਚ ਨਾ ਲਾਗ। ਕਿ ਇਹ ਜਿਹੜੀ ਧਰਤੀ ਹੈ ਇਹ ਬੜੀ ਖੂਬਸੂਰਤ ਹੈ, ਰੰਗ ਬਰੰਗੀ ਹੈ, ਰੰਗਾਵਲੀ ਹੈ, ਰੰਗਾਂ ਨਾਲ ਭਰਪੂਰ, ਬਿਊਟੀਫੁਲ ਜੀ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ। ਪਰ ਇਸ ਰੰਗਾਵਲੀ ਧਰਤੀ ਦੇ ਵਿਚਕਾਰ, ਮੰਝ ਕਹਿੰਦੇ ਨੇ ਸੈਂਟਰ 'ਚ, ਇਸ ਲਈ ਮਾਝਾ ਜਦੋਂ ਕਿਹਾ ਜਾਂਦਾ ਤਾਂ ਸੈਂਟਰ ਹੈ ਬਿਟਵੀਨ ਰਾਵੀ ਐਂਡ ਬਿਆਸ ਜੀ, ਕਿ ਇਸ ਦੇ ਵਿਚਕਾਰ ਜਿਹੜਾ ਬਾਗ ਹੈ ਉਹ ਕੰਡਿਆਂ ਦਾ ਹੈ, ਉਹ ਕੰਡਿਆਲਾ ਬਾਗ ਹੈ ਜੀ। ਧਰਤੀ ਖੂਬਸੂਰਤ ਹੈ ਪਰ ਇਹਦੇ ਵਿਚਕਾਰ ਕੰਡਿਆਲਾ ਬਾਗ ਹੈ। ਪਰ ਹੁਣ ਅਗਲਾ ਉਸ ਕੰਡਿਆਲੇ ਬਾਗ ਚੋਂ ਕਿਵੇਂ ਸੁਰਖਰੂ ਹੋ ਕੇ ਨਿਕਲਣੇ, ਜੋ ਨਰ ਪੀਰ ਨਵਾਜਿਆ ਤਿਨਾ ਆਂਚ ਨਾ ਲਾਗ। ਕਿ ਜਿਹੜੇ ਇਨਸਾਨ ਰੱਬ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਰੱਬੋਂ ਵਰਸਾਏ ਇਨਸਾਨਾਂ ਰਾਹੀਂ, ਪੀਰਾਂ ਰਾਹੀਂ, ਗੁਰਮੁਖ ਰਾਹੀਂ, ਉਹਨਾਂ ਨੂੰ ਕੋਈ ਆਂਚ ਨਹੀਂ ਆਉਂਦੀ, ਉਹਨੂੰ ਕੋਈ, ਜਿਵੇਂ ਕਹਿੰਦੇ ਨੇ ਵੀ ਸਕ੍ਰੈਚ ਵੀ ਨਹੀਂ ਲੱਗਦਾ। ਸੋ ਕਿਉਂਕਿ ਬਾਬਾ ਫਰੀਦ ਨੇ ਕਈ ਥਾਂ ਸੰਸਾਰ ਦੀ ਨੈਗੇਟਿਵਿਟੀ ਦੀ ਗੱਲ ਕੀਤੀ ਸੀ, ਸੋ ਇੱਥੇ ਗੁਰੂ ਸਾਹਿਬ ਨੇ ਧਰਤੀ ਦੀ ਖੂਬਸੂਰਤੀ ਦੀ ਗੱਲ ਵੀ ਕੀਤੀ, ਪਰ ਟੈਂਪਟੇਸ਼ਨਸ ਨੇ, ਜਿਹੜਾ ਕੰਡਿਆਂ ਦਾ ਬਾਗ ਹੈ ਉਹ ਰੁਕਾਵਟਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਹਉਮੈ ਜਿਹੜੀ ਸਾਨੂੰ ਖਿੱਚਦੀ ਹੈ ਆਪਣੇ ਪਾਸੇ। ਪਰ ਗੁਰੂ ਸਾਹਿਬ ਨੇ ਕਿਹਾ ਵੀ ਜੇ ਰੱਬ ਦਾ ਲੜ ਘੁੱਟ ਕੇ ਫੜ ਲਈਏ ਤਾਂ ਫਿਰ ਕੋਈ ਆਂਚ ਨਹੀਂ ਆਏਗੀ। ਦੂਸਰਾ ਸ਼ਲੋਕ ਵੀ ਫਿਰ ਮਹੱਲਾ 5ਵਾਂ, ਉਹ ਵੀ ਬਾਬਾ ਫਰੀਦ ਨੂੰ ਮੁਖਾਤਬ ਕਰਕੇ ਹੈ ਜੀ। ਫਰੀਦਾ ਉਮਰ ਸੁਹਾਵੜੀ ਸੰਗ, ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ, ਵਿਰਲੇ ਕਈ ਪਾਇਨ ਜਿਨ੍ਹਾਂ ਪਿਆਰੇ ਨੇ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਮਰ ਬਹੁਤ ਸੋਹਣੀ ਹੈ ਤੇ ਜਿਹੜੀ ਰੱਬ ਨੇ ਦੇਹ ਦਿੱਤੀ ਹੈ ਇਹ ਵੀ ਬੜੀ ਸੋਹਣੀ, ਬੜੀ ਖੂਬਸੂਰਤ ਹੈ। ਸਵਨੜੀ, ਸਵਨੜੀ ਅਸੀਂ ਸੋਹਣੀ ਨੂੰ ਕਹਿੰਦੇ ਆ। ਜਿਹੜਾ ਦੇਹ ਹੈ, ਸਰੀਰ ਹੈ, ਇਹ ਵੀ ਬਹੁਤ ਚੰਗਾ ਹੈ, ਬਹੁਤ ਸੋਹਣਾ ਹੈ ਜੀ। ਔਰ ਉਮਰ ਵੀ ਸਾਨੂੰ ਬੜੀ ਜਿਹੜੀ ਮਿਲੀ ਹੈ ਉਹ ਸੁਹਾਵੜੀ ਹੈ। ਪਰ ਇਸ ਸਵਨੜੀ ਦੇ, ਇਸ ਸਵਨੜੀ ਉਮਰ ਨੂੰ ਸਕਾਰਥੇ ਉਹੀ ਕਰ ਸਕਦੇ ਨੇ, ਉਸ ਪਿਆਰੇ ਨੂੰ ਉਹੀ ਮਿਲ ਸਕਦੇ ਨੇ, ਰੱਬ ਦੇ ਨਾਲ ਉਹੀ ਜੁੜ ਸਕਦੇ ਨੇ। ਵਿਰਲੇ ਕਈ, ਉਹ ਵਿਰਲੇ ਨੇ, ਉਹਨਾਂ ਦੀ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ, ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਦੀ ਪਿਆਰੇ ਦੇ ਨਾਲ, ਆਪਣੇ ਵਾਹਿਗੁਰੂ ਦੇ ਨਾਲ ਜਿਨ੍ਹਾਂ ਦੀ ਮੁਹੱਬਤ ਹੈ, ਨੇਹ ਹੈ,
ਆਪਾ ਸਮਰਪਣ ਹੈ। ਔਰ ਪੌੜੀ ਸ਼ਲੋਕ ਦੇ ਥਾਟ ਨੂੰ ਹੀ ਕਲੀਅਰ ਕਰਦੀ ਹੈ। ਜੀ ਪੌੜੀ ਹੈ, ਜਪ ਤਪ ਸੰਜਮ ਦਇਆ ਧਰਮ, ਜਿਸ ਦੇ ਸੋ ਪਾਏ, ਜਿਸ ਬੁਝਾਵੇ ਅਗਨ ਆਪ, ਸੋ ਨਾਮ ਧਿਆਏ, ਅੰਤਰ ਜਾਮੀ ਅਗੰਮ ਪੁਰਖ, ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕੈ ਆਸਰੈ, ਪ੍ਰਭ ਸਿਉ ਰੰਗ ਲਾਏ, ਔਗਣ ਕੋਏ ਮੁਖ ਉਜਲਾ, ਹਰ ਨਾਮ ਔਗਣ ਕਟ, ਮੁਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਪਉ ਕਟਿਅਨ, ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਂਡਿਅਨ, ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ, ਰੱਖੇ ਗਲ ਲਾਏ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਹੀ ਜੋੜ ਕੇ ਗੁਰੂ ਸਾਹਿਬ ਨੇ ਫਰਮਾਇਆ ਕਿ ਜੇ ਉਹ ਆਪਣੇ ਗਲ ਨਾਲ ਲਾ ਲਏ, ਬਖਸ਼ ਲਏ, ਫਿਰ ਜਪ ਤਪ ਸੰਜਮ ਦਇਆ ਧਰਮ ਇਹ ਉਹਨੂੰ ਹੀ ਮਿਲਦੇ ਨੇ ਜਿਹਨੂੰ ਪਿਆਰੇ ਦੀ ਬਖਸ਼ਿਸ਼ ਹੁੰਦੀ ਹੈ। ਜੀ ਉਸ ਦੀ ਬਖਸ਼ਿਸ਼ ਨਾਲ ਫਿਰ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਹੈ, ਮੈਂ ਹਾਏ 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 ਹੋ ਰਿਹਾ, ਜੀ ਇਹ ਉਸ ਦੀ ਬਖਸ਼ਿਸ਼ ਦੇ ਨਾਲ ਉਹ ਅੱਗ ਬੁਝ ਜਾਂਦੀ ਹੈ। ਤੇ ਉਹ ਅੰਤਰਜਾਮੀ ਅਗੰਮ ਪੁਰਖ ਜਿਹਦੇ ਤੇ ਕਿਰਪਾ ਕਰਦਾ ਹੈ, ਉਹਨੂੰ ਫਿਰ ਸਮਦ੍ਰਿਸ਼ਟੀ ਦਿੰਦਾ ਹੈ ਜੀ ਕਿ ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ, ਜੀ ਉਹ ਨਿਗਾਹ ਮਿਲਦੀ ਹੈ। ਔਰ ਸਾਧ ਸੰਗਤ ਦੇ ਵਿੱਚ ਉਹ ਪ੍ਰਭੂ ਦੇ ਪਿਆਰ ਦੇ ਵਿੱਚ ਹਮੇਸ਼ਾ ਆਨੰਦ 'ਚ ਰਹਿੰਦਾ ਹੈ। ਔਗਣ ਉਹਦੇ ਨਿਕਲ ਜਾਂਦੇ ਨੇ, ਉਹਦਾ ਮੁਖ ਉਜਲਾ ਹੁੰਦਾ ਹੈ, ਉਸ ਦੇ ਮੁਖ ਤੇ ਨੂਰ ਹੁੰਦਾ ਹੈ, ਉਹ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਪਾਰ ਲੰਘ ਜਾਂਦਾ ਹੈ। ਉਸ ਦਾ ਜਨਮ ਮਰਨ ਦਾ ਡਰ ਕੱਟਿਆ ਜਾਂਦਾ ਹੈ, ਉਹ ਮੁੜ ਕੇ ਆਵਾਗਾਉਣ ਦੇ ਵਿੱਚ ਨਹੀਂ ਆਉਂਦਾ। ਅੰਨੇ ਖੂਹ 'ਚੋਂ ਅੰਧਕੂਪ, ਅੰਨੇ ਖੂਹ 'ਚੋਂ ਗੁਰੂ ਨਿਰੰਕਾਰ ਆਪਣੀ ਬਖਸ਼ਿਸ਼ ਨਾਲ ਕੱਢ ਲੈਂਦੇ ਨੇ, ਆਪਣਾ ਲੜ ਆਪ ਫੜਾ ਕੇ ਉਹਨਾਂ ਦਾ ਜਾਮਾ ਫੜ ਲਈਦਾ। ਨਾਨਕ ਬਖਸ਼ ਮਿਲਾਇਨ, ਰੱਖੇ ਗਲ ਲਾਏ, ਉਹਨਾਂ ਨੂੰ ਗੁਰੂ ਸਾਹਿਬ ਆਪਣੇ ਗਲ ਨਾਲ ਲਾ ਲੈਂਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ। ਜੀ ਡਾਕਟਰ ਸਾਹਿਬ, ਗੁਰੂ ਅਰਜਨ ਸਾਹਿਬ ਦਾ ਥਾਟ ਹੈ ਅੱਜ ਤੱਕ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਸੋਹਣਾ ਸਾਡੇ ਦਰਸ਼ਕਾਂ ਨੂੰ ਥੋੜ ਦਿੱਤਾ ਤੇ ਆਈ ਹੋਪ ਉਹਨਾਂ ਨੂੰ ਪਸੰਦ ਵੀ ਆਇਆ ਹੋਏਗਾ ਤੇ ਉੱਤੇ ਅਮਲ ਵੀ ਕਰਨਗੇ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।